ਰਸਤਾ ਬੰਦ ਕਰਨ ਨੂੰ ਲੈ ਕੇ ਪਟੀਸ਼ਨ ਕੋਰਟ ਦੇ ਵਿੱਚ ਦਾਇਰ ਕੀਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਜਿਹੜੇ ਅੱਜ ਦੇ ਸਮੇਂ ਦੀ ਤਰੀਕ ਸੀ, ਕੋਰਟ ਦਾ ਰਿਐਕਸ਼ਨ ਕਿਸ ਤਰ੍ਹਾਂ ਦਾ ਆ? ਹਰਮਨ ਸਿੰਘ ਸਿੱਧੂ ਕੋਈ ਬੰਦਾ, ਉਹਨੇ ਹਾਈ ਕੋਰਟ 'ਚ ਇੱਕ ਪਟੀਸ਼ਨ ਪਾਈ ਸੀ ਕਿ ਮੈਨੂੰ ਹਸਪੀਟਲ ਜਾਣ ਵਾਸਤੇ ਪ੍ਰੋਬਲਮ ਆਉਂਦੀ ਹੈ, ਰਸਤੇ ਬਲੌਕ ਕੀਤੇ ਗਏ। ਜਿਸ ਦਿਨ ਅਸੀਂ 7 ਜਨਵਰੀ ਨੂੰ ਤੁਰੇ ਸੀ ਗੁਰਦੁਆਰਾ ਅੰਬ ਸਾਹਿਬ ਤੋਂ, ਇੱਥੇ ਪ੍ਰਸ਼ਾਸਨ ਨੇ ਹੀ ਰੋਕਾਂ ਲਾ ਕੇ ਸਾਨੂੰ ਰੋਕਿਆ ਸੀ। ਜੋ ਬੈਰੀਗੇਡ ਲਾਏ ਗਏ, ਰੋਡ ਬਲੌਕ ਕਰੀ ਗਈ, ਉਹ ਪ੍ਰਸ਼ਾਸਨ ਵੱਲੋਂ ਹੀ ਕੀਤੀ ਗਈ ਸੀ। ਅਸੀਂ ਕੋਰਟ ਨੂੰ ਬਾਰ-ਬਾਰ ਇਹੀ ਬੇਨਤੀ ਕਰਦੇ ਰਹੇ ਵੀ ਜਿਹੜਾ ਸਾਡਾ ਮੰਗਾਂ ਉਹ ਜਾਇਜ਼ ਹੈ, ਕਾਨੂੰਨ ਦੇ ਦਾਇਰੇ 'ਚ, ਸੋ ਸਰਕਾਰ ਨੂੰ ਸਾਡੀਆਂ ਮੰਗਾਂ ਮੰਨਣੀਆਂ ਚਾਹੀਦੀਆਂ। ਕੋਈ ਸਾਨੂੰ ਸ਼ੌਕ ਨਹੀਂ, ਸਾਡੀ ਮਜਬੂਰੀ ਹੈ, ਕਿਉਂਕਿ ਸਰਕਾਰਾਂ ਲਗਾਤਾਰ ਬਹੁਤ ਸਮੇਂ ਤੋਂ ਇਨਸਾਫ ਨਹੀਂ ਦੇ ਰਹੀਆਂ। ਇਸ ਲਈ ਅਸੀਂ ਮੋਰਚਾ ਲਾਇਆ ਤਾਂ ਇੱਥੇ ਬੈਠੇ। ਪ੍ਰਸ਼ਾਸਨ ਦੇ ਮੁੱਖ ਅਧਿਕਾਰੀ ਜਿਹੜੇ ਨੇ ਉਹ ਤੁਹਾਡੇ ਨਾਲ ਮੀਟਿੰਗਾਂ ਕਰਦੇ ਰਹੇ ਨੇ, ਕਿ ਉਹਨਾਂ ਮੀਟਿੰਗਾਂ ਦਾ ਜ਼ਿਕਰ ਵੀ ਹੋਇਆ? ਮੀਟਿੰਗਾਂ ਕਰਦੇ ਰਹੇ, ਪਰ ਉਹ ਮੀਟਿੰਗਾਂ ਕਿਸੇ ਸਿੱਟੇ ਤੇ ਨਹੀਂ ਪਹੁੰਚੀਆਂ। 2 ਮੰਤਰੀਆਂ ਨਾਲ ਪੰਜਾਬ ਸਰਕਾਰ ਦੇ 26 ਫਰਵਰੀ ਨੂੰ ਇੱਕ ਮੀਟਿੰਗ ਹੋਈ ਸੀ। ਜੋ ਉਹਨਾਂ ਨੇ ਵਾਅਦੇ ਕੀਤੇ ਸੀ ਉਸ ਤੋਂ ਮੁੱਕਰੇ ਹੋ। ਅਸੀਂ ਤਾਂ ਪ੍ਰਸ਼ਾਸਨ ਨੂੰ ਬਾਰ-ਬਾਰ ਇਹੀ ਕਹਿੰਦੇ ਰਹੇ ਵੀ ਸਾਡੀ ਮੰਗਾਂ ਜਿਹੜੀ ਮੰਨੋ, ਇੱਥੇ ਤੋਂ ਅਸੀਂ ਜਾਈਏ। ਸੋ ਸਰਕਾਰਾਂ ਨੂੰ ਪਹਿਲ ਦੇ ਆਧਾਰ ਤੇ ਇਹਨਾਂ ਮੰਗਾਂ ਤੇ ਵਿਚਾਰ ਕਰਕੇ ਜਿਹੜੀ ਸਾਡੀ ਕਾਨੂੰਨ ਦੇ ਦਾਇਰੇ 'ਚ ਸਾਡੀ ਹੱਕੀ ਮੰਗਾਂ ਇਹ ਮੰਨਣੀਆਂ ਚਾਹੀਦੀਆਂ। ਕੀ ਲੱਗਦਾ ਹੈ ਕਿ ਸਰਕਾਰ ਦੇ ਕੋਲੇ ਮਸਲਿਆਂ ਨੂੰ ਹੱਲ ਕਰਨ ਵਾਸਤੇ ਰਸਤੇ ਤਾਂ ਬਹੁਤ ਸਾਰੇ ਨੇ, ਫਿਰ ਕੱਢਣ ਵਾਸਤੇ ਤਿਆਰ ਕਿਉਂ ਨਹੀਂ? ਅਸੀਂ ਤਾਂ ਇਹ ਕਹਿੰਦੇ ਹਾਂ ਵੀ ਉਹ ਬੰਦਾ ਹੀ ਸਰਕਾਰ ਨੇ ਆਪਰੇਟ ਕਰਕੇ ਉਸ ਤੋਂ ਜਾਣ ਬੁੱਝ ਕੇ ਹੀ ਪਵਾਈ ਹੈ, ਕਿਉਂਕਿ ਇਸ ਤਰ੍ਹਾਂ ਦੇ ਸਰਕਾਰੀ ਬੰਦੇ ਹੁੰਦੇ ਆ ਜਿਨ੍ਹਾਂ ਨੂੰ ਨਾ ਤਾਂ ਕੌਮ ਨਾਲ ਕੋਈ ਪਿਆਰ ਹੈ, ਨਾ ਕੌਮੀ ਮੁੱਦਿਆਂ ਨਾਲ ਕੋਈ ਪਿਆਰ ਹੈ। ਸੋ ਸਰਕਾਰ ਇਹੋ ਜਿਹੇ ਬੰਦਿਆਂ ਨੂੰ ਉਕਸਾ ਕੇ ਇਸ ਤਰ੍ਹਾਂ ਦੇ ਕੰਮ ਕਰਾਉਂਦੀ ਹੈ। ਸਰਕਾਰ ਨੂੰ ਇਸ ਤਰ੍ਹਾਂ ਇੱਕ ਬੰਦੇ ਦੇ ਕਹੇ ਤੇ ਇਸ ਤਰ੍ਹਾਂ ਨਾ ਤਾਂ ਕੋਰਟਾਂ ਨੂੰ ਐਕਸ਼ਨ 'ਚ ਆਉਣਾ ਚਾਹੀਦਾ, ਕੋਰਟਾਂ ਨੂੰ ਦੂਜਿਆਂ ਦਾ ਵੀ ਪੱਖ ਸੁਣਨਾ ਚਾਹੀਦਾ ਵੀ ਇਹਨਾਂ ਦੀ ਮੰਗਾਂ ਕੀ ਹੈ, ਕਾਹਤੋਂ ਬੈਠੇ ਹੈ, ਕਿਉਂ ਬੈਠੇ ਹੈ। ਤਰੀਕੇ ਦਾ 26 ਜਨਵਰੀ ਦੇ ਲੰਬੇ ਵਕਫੇ ਤੋਂ ਬਾਅਦ ਜਿਹੜਾ 15 ਅਗਸਤ ਵਾਲਾ ਰੋਸ ਮਾਰਚ ਖਾਸ ਕਰ ਮੋਹਾਲੀ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਕੀਤਾ ਗਿਆ, ਕਿ ਇਸ ਗੱਲ ਦਾ ਪ੍ਰਸ਼ਾਸਨ ਦੇ ਉੱਪਰ, ਸਰਕਾਰ ਦੇ ਉੱਪਰ ਕੋਈ ਦਬਾਅ ਨਜ਼ਰ ਆਉਂਦਾ ਹੈ ਤੁਹਾਨੂੰ? ਉਹ ਇੱਕ ਉਹਨੇ ਮਿਸਾਲ ਕਾਇਮ ਕੀਤੀ ਹੈ ਕਿ ਲੱਖਾਂ ਦੀ ਤਾਦਾਦ ਵਿੱਚ ਉਸ ਦਿਨ ਨੂੰ, ਜਿਹੜਾ ਦਿਨ ਸਿੱਖਾਂ ਨੂੰ ਬਣਦੇ ਹੱਕ ਨਹੀਂ ਦੇ ਰਿਹਾ, ਉਸ ਨੂੰ ਇੱਕ ਕਾਲੇ ਦਿਨ ਵਜੋਂ ਮਨਾਇਆ। ਜਿਹੜੀ ਆਜ਼ਾਦੀ ਸਿੱਖਾਂ ਨੂੰ ਬਰਾਬਰਤਾ ਦਾ ਹੱਕ ਦੇਣ ਲਈ ਤਿਆਰ ਨਹੀਂ, ਉਹ ਸਿੱਖਾਂ ਲਈ ਆਜ਼ਾਦੀ ਕੋਈ ਮਾਅਨਾ ਨਹੀਂ ਰੱਖਦੀ। TV 84 ਦੇ ਨਾਲ ਜੁੜਿਓ, ਮੈਂ ਰਜਿੰਦਰ ਸਿੰਘ ਸਬਰਾਜ। ਜੇ ਗੱਲ ਕੀਤੀ ਜਾਵੇ ਤਾਂ ਕੋਰਟ ਦੇ ਵੱਲੋਂ ਜਿਹੜਾ ਸੀ ਇੱਕ ਫਰਮਾਨ ਸੁਣਾਇਆ ਗਿਆ ਅੱਜ ਦੇ ਸਮੇਂ ਦੇ ਦਰਮਿਆਨ। ਕੋਰਟ ਵੱਲੋਂ ਕਿਸ ਤਰੀਕੇ ਦਾ ਰਿਐਕਸ਼ਨ ਸੀ, ਕਿਉਂਕਿ ਵੱਡੀਆਂ ਕਨਸੂਆਂ ਇਹ ਸਨ ਕਿ 17 ਤਰੀਕ ਨੂੰ ਜਿਸ ਤਰੀਕੇ ਦੀ ਪਟੀਸ਼ਨ ਸੇਫ ਟੂ ਡਰਾਈਵ ਜਿਹੜੀ ਇੱਕ ਜਥੇਬੰਦੀ ਮੰਨੀ ਜਾਂਦੀ ਹੈ ਉਹਨਾਂ ਦੇ ਵੱਲੋਂ ਪਾਈ ਗਈ ਸੀ, ਤਾਂ ਉਸੇ ਦੇ ਤਹਿਤ ਮੇਰੇ ਨਾਲ ਬਾਪੂ ਗੁਰਚਰਨ ਸਿੰਘ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦੀ ਪੂਰੀ ਸੁਣਵਾਈ ਹੋਈ ਹੈ, ਭਵਿੱਖ ਦੇ ਵਿੱਚ ਕਿਸ ਤਰੀਕੇ ਦੇ ਫੈਸਲੇ ਮੋਰਚੇ ਦੇ ਹੱਕ ਦੇ ਵਿੱਚ ਜਾਂ ਫਿਰ ਵਿਰੋਧ ਦੇ ਵਿੱਚ ਜਾਰੀ ਹੋ ਸਕਦੇ ਨੇ। ਗੱਲਬਾਤ ਕਰ ਲੈਣੇ। ਬਾਪੂ ਜੀ ਸਵਾਗਤ ਹੈ ਸਭ ਤੋਂ ਪਹਿਲਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਬਾਪੂ ਜੀ, ਸਭ ਤੋਂ ਪਹਿਲਾਂ ਇੱਕ ਰਿਐਕਸ਼ਨ ਜਾਣਨਾ ਚਾਹਾਂਗੇ, ਜਿਸ ਤਰੀਕੇ ਦੇ ਨਾਲ ਇੱਕ ਜਥੇਬੰਦੀ ਦੇ ਵੱਲੋਂ ਰਸਤਾ ਬੰਦ ਕਰਨ ਨੂੰ ਲੈ ਕੇ ਪਟੀਸ਼ਨ ਕੋਰਟ ਦੇ ਵਿੱਚ ਦਾਇਰ ਕੀਤੀ ਜਾਂਦੀ ਹੈ, ਤਾਂ ਉਸ ਤੋਂ ਬਾਅਦ ਜਿਹੜੇ ਅੱਜ ਦੇ ਸਮੇਂ ਦੀ ਤਰੀਕ ਸੀ, ਕੋਰਟ ਦਾ ਰਿਐਕਸ਼ਨ ਕਿਸ ਤਰ੍ਹਾਂ ਦਾ ਆ? ਕੌਮੀ ਮੁੱਦਿਆਂ ਨੂੰ ਲੈ ਕੇ ਜਿਹੜਾ ਕੌਮੀ ਇਨਸਾਫ ਮੋਰਚਾ 7 ਜਨਵਰੀ ਤੋਂ ਚੰਡੀਗੜ੍ਹ ਦੀ ਬਨੂਹਾਂ ਤੇ ਲੱਗਿਆ, ਤਕਰੀਬਨ ਇਸ ਮੋਰਚੇ ਨੂੰ ਲੱਗੇ ਨੂੰ 2 ਮਹੀਨੇ 2 ਦਿਨ ਹੋ ਗਏ ਸੀ। ਇੱਕ ਹਰਮਨ ਸਿੰਘ ਸਿੱਧੂ ਕੋਈ ਬੰਦਾ, ਉਹਨੇ ਹਾਈ ਕੋਰਟ 'ਚ ਇੱਕ ਪਟੀਸ਼ਨ ਪਾਈ ਸੀ ਕਿ ਮੈਨੂੰ ਹਸਪੀਟਲ ਜਾਣ ਵਾਸਤੇ ਪ੍ਰੋਬਲਮ ਆਉਂਦੀ ਹੈ, ਰਸਤੇ ਬਲੌਕ ਕੀਤੇ ਗਏ। ਸੋ ਅਸੀਂ ਕਹੇ, ਜਿਸ ਦਿਨ ਅਸੀਂ 7 ਜਨਵਰੀ ਨੂੰ ਤੁਰੇ ਸੀ ਗੁਰਦੁਆਰਾ ਅੰਬ ਸਾਹਿਬ ਤੋਂ, ਇੱਥੇ ਪ੍ਰਸ਼ਾਸਨ ਨੇ ਹੀ ਰੋਕਾਂ ਲਾ ਕੇ ਸਾਨੂੰ ਰੋਕਿਆ ਸੀ। ਜੋ ਬੈਰੀਗੇਡ ਲਾਏ ਗਏ, ਰੋਡ ਬਲੌਕ ਕਰੀ ਗਈ, ਉਹ ਪ੍ਰਸ਼ਾਸਨ ਵੱਲੋਂ ਹੀ ਕੀਤੀ ਗਈ ਸੀ। ਸੋ ਇਹ ਤਕਰੀਬਨ 5-6 ਤਰੀਕਾਂ ਪੈ ਚੁੱਕੀਆਂ, ਤਕਰੀਬਨ 5 ਮਹੀਨਿਆਂ 'ਚ। ਅੱਜ 17 ਤਰੀਕ ਸੀ ਕੋਰਟ 'ਚ ਉਸ ਕੇਸ ਦੀ, ਜਿਸ ਵਾਸਤੇ ਉਸ ਬੰਦੇ ਨੇ ਰਸਤਾ ਖੁਲਵਾਉਣ ਵਾਸਤੇ ਪਟੀਸ਼ਨ ਪਾਈ ਸੀ। ਅਸੀਂ ਕੋਰਟ ਨੂੰ ਬਾਰ-ਬਾਰ ਇਹੀ ਬੇਨਤੀ ਕਰਦੇ ਰਹੇ ਵੀ ਜਿਹੜਾ ਸਾਡਾ ਮੰਗਾਂ ਉਹ ਜਾਇਜ਼ ਹੈ, ਕਾਨੂੰਨ ਦੇ ਦਾਇਰੇ 'ਚ,
ਸੋ ਸਰਕਾਰ ਨੂੰ ਸਾਡੀਆਂ ਮੰਗਾਂ ਮੰਨਣੀਆਂ ਚਾਹੀਦੀਆਂ। ਕੋਰਟ ਵੀ ਯੂਟੀ ਸਰਕਾਰ ਤੇ ਪੰਜਾਬ ਸਰਕਾਰ ਨੂੰ ਹਦਾਇਤ ਕਰਦੀ ਰਹੀ ਕਿ ਇਹਨਾਂ ਦਾ ਤੁਸੀਂ ਬੈਠ ਕੇ ਮਸਲਾ ਹੱਲ ਕਰੋ, ਇਹਨਾਂ ਦੀ ਮੰਗਾਂ ਜਿਹੜੀ ਉਹ ਮੰਨੋ। ਪਰੰਤੂ ਇੰਨਾ ਸਮਾਂ ਲੰਘ ਗਿਆ, ਨਾ ਤਾਂ ਪ੍ਰਸ਼ਾਸਨ ਸਰਕਾਰਾਂ ਸਾਡੀ ਗੱਲ ਮੰਨਣ ਨੂੰ ਤਿਆਰ ਹੈ। ਸੋ ਜਿਹੜਾ ਇਸ ਅੱਜ 17 ਅਗਸਤ ਦੀ ਤਰੀਕ ਸੀ, ਕੋਰਟ 'ਚ ਪਿਛਲੀ ਤਰੀਕ 'ਤੇ ਆਰਡਰ ਕੀਤਾ ਸੀ ਵੀ ਸ਼ਾਇਦ 17 ਤਰੀਕ ਨੂੰ ਕੋਰਟ ਜਬਰੀ ਮੋਰਚਾ ਚੱਕਣ ਦਾ ਜਾਂ ਰੋਡ ਖਲਾਉਣ ਦਾ ਆਰਡਰ ਕਰ ਸਕਦੀ ਹੈ। ਸੋ ਅੱਜ ਸਾਡਾ ਇੱਕ ਨਵਾਂ ਵਕੀਲ ਗਗਨਦੀਪ ਸਿੰਘ ਬੱਲ ਉਹ ਪੇਸ਼ ਹੋਇਆ ਕੋਰਟ 'ਚ, ਉਹਨੇ ਸਾਡਾ ਪੱਖ ਰੱਖਿਆ ਮੋਰਚੇ ਦਾ। ਸੋ ਜੱਜ ਸਾਹਿਬ ਨੇ ਉਹ ਪੱਖ ਸੁਣਿਆ। ਸੋ ਉਹਨਾਂ ਨੇ ਹੁਣ 15 ਦਿਨਾਂ ਦਾ ਮੌਕਾ ਸਰਕਾਰਾਂ ਨੂੰ ਦਿੱਤਾ ਵੀ ਤੁਸੀਂ ਇਹਨਾਂ ਦਾ ਬੈਠ ਕੇ ਮਸਲਾ ਹੱਲ ਕਰੋ। ਸੋ ਹੁਣ 15 ਦਿਨ ਮਿਲ ਗਏ। ਸਰਕਾਰਾਂ ਨੂੰ ਚਾਹੀਦਾ ਵੀ ਗੱਲਬਾਤ ਰਾਹੀਂ ਜਿਹੜੀਆਂ ਸਾਡੀਆਂ ਜਾਇਜ਼ ਮੰਗਾਂ, ਬੰਦੀ ਸਿੰਘਾਂ ਦੀ ਰਿਹਾਈ ਅਤੇ ਗੁਰੂ ਗ੍ਰੰਥ ਸਾਹਿਬ ਦੀ ਹੋਈਆਂ ਬੇਅਦਬੀਆਂ ਦਾ ਇਨਸਾਫ, ਅਤੇ ਬਹਿਬਲ ਕਲਾਂ ਗੋਲੀ ਕਾਂਡ 'ਚ 2 ਸਿੰਘਾਂ ਜਿਹੜੇ ਸ਼ਹੀਦ ਹੋਏ ਆ, ਜਿਨ੍ਹਾਂ ਪੁਲਿਸ ਅਫਸਰਾਂ ਨੇ ਜਿਨ੍ਹਾਂ ਦੇ ਮੰਤਰੀਆਂ ਦੇ ਉਹ ਆਰਡਰ 'ਤੇ ਗੋਲੀ ਚੱਲੀ ਹੈ, 2 ਸਿੰਘ ਸ਼ਹੀਦ ਹੋਏ, ਉਹਨਾਂ ਦਾ ਇਨਸਾਫ। ਸੋ ਸਰਕਾਰਾਂ ਨੂੰ ਇਹਨਾਂ ਦਾ ਸਾਨੂੰ ਇਨਸਾਫ ਦੇਣਾ ਚਾਹੀਦਾ, ਕਿਉਂਕਿ ਅਸੀਂ ਕੋਈ ਸਾਨੂੰ ਸ਼ੌਕ ਨਹੀਂ, ਸਾਡੀ ਮਜਬੂਰੀ ਹੈ, ਕਿਉਂਕਿ ਸਰਕਾਰਾਂ ਲਗਾਤਾਰ ਬਹੁਤ ਸਮੇਂ ਤੋਂ ਇਨਸਾਫ ਨਹੀਂ ਦੇ ਰਹੀਆਂ। ਇਸ ਲਈ ਅਸੀਂ ਮੋਰਚਾ ਲਾਇਆ ਤਾਂ ਇੱਥੇ ਬੈਠੇ। ਕੋਰਟ ਦੀ ਅਹਿਮ ਟਿੱਪਣੀ ਤੋਂ ਪਹਿਲਾਂ ਜੇ ਜ਼ਿਕਰ ਕੀਤਾ ਜਾਵੇ ਤਾਂ ਸਰਕਾਰ ਦੇ ਨੁਮਾਇੰਦੇ ਬੈਠਦੇ ਰਹੇ ਨੇ ਤੁਹਾਡੇ ਨਾਲ ਮੀਟਿੰਗਾਂ ਦੇ ਵਿੱਚ। ਸਰਕਾਰ ਕਹਿ ਸਕਦੇ ਕਿ ਪ੍ਰਸ਼ਾਸਨ ਦੇ ਮੁੱਖ ਅਧਿਕਾਰੀ ਜਿਹੜੇ ਨੇ ਉਹ ਤੁਹਾਡੇ ਨਾਲ ਮੀਟਿੰਗਾਂ ਕਰਦੇ ਰਹੇ ਨੇ, ਕਿ ਉਹਨਾਂ ਮੀਟਿੰਗਾਂ ਦਾ ਜ਼ਿਕਰ ਵੀ ਹੋਇਆ? ਦੇਖੋ, ਮੀਟਿੰਗਾਂ ਕਰਦੇ ਰਹੇ ਪਰ ਉਹ ਮੀਟਿੰਗਾਂ ਕਿਸੇ ਸਿੱਟੇ 'ਤੇ ਨਹੀਂ ਪਹੁੰਚੀਆਂ, ਕਿਉਂਕਿ 2 ਮੰਤਰੀਆਂ ਨਾਲ ਪੰਜਾਬ ਸਰਕਾਰ ਦੇ 26 ਫਰਵਰੀ ਨੂੰ ਇੱਕ ਮੀਟਿੰਗ ਹੋਈ ਸੀ। ਜੋ ਉਹਨਾਂ ਨੇ ਵਾਅਦੇ ਕੀਤੇ ਸੀ ਉਸ ਤੋਂ ਮੁੱਕਰੇ ਉਹ। ਸੋ ਪ੍ਰਸ਼ਾਸਨ ਵੱਲੋਂ ਜਿੰਨੀਆਂ ਵੀ ਮੀਟਿੰਗਾਂ ਕੀਤੀਆਂ ਗਈਆਂ, ਕਈ ਮੁੱਦਿਆਂ ਨੂੰ ਲੈ ਕੇ ਕੀਤੀਆਂ ਜਾ ਰਹੀਆਂ। ਜਿਸ ਤਰ੍ਹਾਂ ਹੁਣ 15 ਅਗਸਤ ਦਾ ਅਸੀਂ ਰੋਸ ਮਾਰਚ ਕੱਢਿਆ ਸੀ, ਉਹਦੇ ਬਾਰੇ ਵੀ ਪ੍ਰਸ਼ਾਸਨ ਨਾਲ ਸਾਡੀ ਮੀਟਿੰਗਾਂ ਹੁੰਦੀਆਂ ਰਹੀਆਂ। ਅਸੀਂ ਤਾਂ ਪ੍ਰਸ਼ਾਸਨ ਨੂੰ ਬਾਰ-ਬਾਰ ਇਹੀ ਕਹਿੰਦੇ ਰਹੇ ਵੀ ਸਾਡੀ ਮੰਗਾਂ ਜਿਹੜੀ ਮੰਨੋ, ਇੱਥੇ ਤੋਂ ਅਸੀਂ ਜਾਈਏ। ਸੋ ਸਰਕਾਰਾਂ ਨੂੰ ਪਹਿਲ ਦੇ ਆਧਾਰ 'ਤੇ ਇਹਨਾਂ ਮੰਗਾਂ 'ਤੇ ਵਿਚਾਰ ਕਰਕੇ ਜਿਹੜੀ ਸਾਡੀ ਕਾਨੂੰਨ ਦੇ ਦਾਇਰੇ 'ਚ ਸਾਡੀ ਹੱਕੀ ਮੰਗਾਂ ਇਹ ਮੰਨਣੀਆਂ ਚਾਹੀਦੀਆਂ। ਬਾਪੂ ਜੀ, ਇਹਦੇ ਵਿੱਚ ਜੇ ਆਪਾਂ ਕੋਰਟ ਦੀ ਗੱਲ ਕੀਤੀ ਹੈ, ਜਿਸ ਤਰੀਕੇ ਦੇ ਨਾਲ ਕੋਰਟ ਨੇ ਰਿਐਕਟ ਕੀਤਾ ਰਸਤਾ ਬੰਦ ਨੂੰ ਲੈ ਕੇ, ਮੋਰਚੇ ਪਹਿਲਾਂ ਵੀ ਲੱਗੇ ਨੇ, ਮੋਰਚੇ ਬਾਅਦ ਵਿੱਚ ਵੀ ਹੋ ਸਕਦਾ ਲੱਗਣਗੇ। ਜੇ ਕੋਰਟ ਦੇ ਵੱਲੋਂ ਜਾਂ ਪ੍ਰਸ਼ਾਸਨ ਦੇ ਵੱਲੋਂ ਇਸ ਤਰੀਕੇ ਦਾ ਕੋਈ ਸਖਤ ਰੂਪ ਜਿਹੜਾ ਅਖਤਿਆਰ ਕੀਤਾ ਜਾਂਦਾ ਹੈ, ਕੀ ਲੱਗਦਾ ਕਿ ਸਰਕਾਰ ਦੇ ਕੋਲੇ ਮਸਲਿਆਂ ਨੂੰ ਹੱਲ ਕਰਨ ਵਾਸਤੇ ਰਸਤੇ ਤਾਂ ਬਹੁਤ ਸਾਰੇ ਨੇ, ਫਿਰ ਕੱਢਣ ਵਾਸਤੇ ਤਿਆਰ ਕਿਉਂ ਨਹੀਂ ਹੈ? ਦੇਖੋ, ਸਰਕਾਰਾਂ ਨੂੰ ਜਦੋਂ ਇੱਕ ਕੋਈ ਇਨਸਾਨ ਜਾਂ ਇੱਕ ਬੰਦਾ ਉਹ ਪਟੀਸ਼ਨ ਪਾਉਂਦਾ ਕੋਰਟ 'ਚ, ਕੋਰਟਾਂ ਉਸ 'ਤੇ ਐਕਸ਼ਨ ਲੈ ਰਹੀਆਂ ਅਤੇ ਸਰਕਾਰਾਂ ਵੀ ਉਸ 'ਤੇ ਐਕਸ਼ਨ ਲੈਣ ਦੀ ਗੱਲ ਕਰ ਰਹੀਆਂ। ਪਰ ਸਰਕਾਰਾਂ ਨੂੰ ਇਹ ਵੀ ਦੇਖਣਾ ਚਾਹੀਦਾ ਵੀ ਲੱਖਾਂ ਜਿਹੜਾ ਬੰਦਾ ਉਹ ਸੜਕਾਂ 'ਤੇ ਰੁਲ ਰਿਹਾ ਆਪਣੇ ਹੱਕ ਲੈਣ ਲਈ। ਮੈਂ ਗੱਲ ਕਰਾਂ, ਜੇ ਉਹ ਬੰਦਾ ਜਿਹਨੇ ਪਟੀਸ਼ਨ ਪਾਈ ਹੈ ਹੈਂਡੀਕੈਪਟ ਹੈ, ਤਾਂ ਉਰੇ ਤਾਂ ਹੈਂਡੀਕੈਪਟਾਂ ਦਾ ਹਜ਼ਾਰਾਂ ਦੀ ਤਾਦਾਦ 'ਚ ਇਹਨਾਂ ਮੰਗਾਂ ਨੂੰ ਲੈ ਕੇ ਉਹ ਪਹੁੰਚੇ ਹੈ। ਉਹਨਾਂ ਦੀ ਵੀ ਭਾਵਨਾ ਦੀ ਕਦਰ ਕਰਨੀ ਚਾਹੀਦੀ ਹੈ। ਸਰਕਾਰਾਂ ਨੂੰ ਐ ਨਹੀਂ ਚਾਹੀਦਾ ਵੀ ਇੱਕ ਬੰਦੇ ਦਾ, ਅਸੀਂ ਤਾਂ ਇਹ ਕਹਿੰਦੇ ਹਾਂ ਵੀ ਉਹ ਬੰਦਾ ਹੀ ਸਰਕਾਰ ਨੇ ਆਪਰੇਟ ਕਰਕੇ ਉਸ ਤੋਂ ਜਾਣ ਬੁੱਝ ਕੇ ਹੀ ਪਵਾਈ ਹੈ, ਕਿਉਂਕਿ ਇਸ ਤਰ੍ਹਾਂ ਦੇ ਸਰਕਾਰੀ ਬੰਦੇ ਹੁੰਦੇ ਆ ਜਿਨ੍ਹਾਂ ਨੂੰ ਨਾ ਤਾਂ ਕੌਮ ਨਾਲ ਕੋਈ ਪਿਆਰ ਹੈ, ਨਾ ਕੌਮੀ ਮੁੱਦਿਆਂ ਨਾਲ ਕੋਈ ਪਿਆਰ ਹੈ। ਸੋ ਸਰਕਾਰ ਇਹੋ ਜਿਹੇ ਬੰਦਿਆਂ ਨੂੰ ਉਕਸਾ ਕੇ ਇਸ ਤਰ੍ਹਾਂ ਦੇ ਕੰਮ ਕਰਾਉਂਦੀ ਹੈ। ਉਹ ਬੰਦਾ ਜਿਹੜਾ ਇੱਕ ਉਹਦਾ ਪਤਾ ਲੱਗਿਆ ਕੱਲ੍ਹ ਵੀ ਉਹਦਾ ਕੰਮੇ ਇਹੀ ਹੈ, ਆਪਣੇ ਆਪ ਨੂੰ ਉਹ ਕਰਨਾ ਵੀ ਮੈਂ ਬਹੁਤ ਉਹ ਹੈ, ਪਰ ਉਹਦਾ ਕੰਮੇ ਮੁੱਲ ਵੱਟਣਾ ਅਤੇ ਇਸ ਤਰ੍ਹਾਂ ਦੇ ਕੰਮ ਕਰਨੇ। ਸਰਕਾਰ ਨੂੰ ਇਸ ਤਰ੍ਹਾਂ ਇੱਕ ਬੰਦੇ ਦੇ ਕਹੇ 'ਤੇ ਇਸ ਤਰ੍ਹਾਂ ਨਾ ਤਾਂ ਕੋਰਟਾਂ ਨੂੰ ਐਕਸ਼ਨ 'ਚ ਆਉਣਾ ਚਾਹੀਦਾ, ਕੋਰਟਾਂ ਨੂੰ ਦੂਜਿਆਂ ਦਾ ਵੀ ਪੱਖ ਸੁਣਨਾ ਚਾਹੀਦਾ ਵੀ ਇਹਨਾਂ ਦੀ ਮੰਗਾਂ ਕੀ ਹੈ, ਕਾਹਤੋਂ ਬੈਠੇ ਹੈ, ਕਿਉਂ ਬੈਠੇ ਹੈ। ਸੋ ਕੋਰਟਾਂ ਨੂੰ ਅਤੇ ਸਰਕਾਰਾਂ ਨੂੰ ਵਿਚਾਰ ਕਰਨੀ ਚਾਹੀਦੀ। ਜਿਸ ਤਰੀਕੇ ਦਾ 26 ਜਨਵਰੀ ਦੇ ਲੰਬੇ ਵਕਫੇ ਤੋਂ ਬਾਅਦ ਜਿਹੜਾ 15 ਅਗਸਤ ਵਾਲਾ ਰੋਸ ਮਾਰਚ ਖਾਸ ਕਰ ਮੋਹਾਲੀ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਕੀਤਾ ਗਿਆ, ਕੀ ਇਸ ਗੱਲ ਦਾ ਪ੍ਰਸ਼ਾਸਨ ਦੇ ਉੱਪਰ, ਸਰਕਾਰ ਦੇ ਉੱਪਰ ਕੋਈ ਦਬਾਅ ਨਜ਼ਰ ਆਉਂਦਾ ਹੈ ਤੁਹਾਨੂੰ? ਦੇਖੋ, ਸਰਕਾਰ ਪਤਾ ਲੱਗਦਾ ਵੀ ਹਾਂ ਵਾਕਈ ਜਿਹੜਾ 15 ਅਗਸਤ ਸਰਕਾਰਾਂ ਆਪਣਾ ਆਜ਼ਾਦੀ ਦੇ ਜਸ਼ਨ ਮਨਾਉਣੀਆਂ ਉਸ ਦਿਨ ਵੀ ਇਹਨਾਂ ਨੇ ਰੋਸ ਵਜੋਂ ਕਿਉਂ ਮਨਾਇਆ।
ਦੇਖੋ ਇਹਦਾ ਸਰਕਾਰਾਂ ਦੇ ਬਹੁਤ ਵੱਡਾ ਪ੍ਰਭਾਵ ਪਵੇਗਾ। ਇੱਕ ਤਾਂ ਸੰਗਤਾਂ ਜਿਹੜੀ ਖੜੋਤ ਆਈ ਸੀ ਉਹ ਪੂਰੀ ਹੋਈ ਹੈ, ਸੰਗਤਾਂ ਦਾ ਡਰ ਚੱਕਿਆ ਗਿਆ। ਸੋ ਅਸੀਂ ਸ਼ਾਂਤਮਈ ਤਰੀਕੇ ਨਾਲ ਜਿਹੜਾ 15 ਅਗਸਤ ਨੂੰ ਰੋਸ ਮਾਰਚ ਕੱਢਿਆ, ਉਹ ਇੱਕ ਉਹਨੇ ਮਿਸਾਲ ਕਾਇਮ ਕੀਤੀ ਹੈ ਕਿ ਲੱਖਾਂ ਦੀ ਤਾਦਾਦ ਵਿੱਚ ਉਸ ਦਿਨ ਨੂੰ, ਜਿਹੜਾ ਦਿਨ ਸਿੱਖਾਂ ਨੂੰ ਬਣਦੇ ਹੱਕ ਨਹੀਂ ਦੇ ਰਿਹਾ, ਉਸ ਨੂੰ ਇੱਕ ਕਾਲੇ ਦਿਨ ਵਜੋਂ ਮਨਾਇਆ। ਸੋ ਸਰਕਾਰਾਂ ਨੂੰ ਸੋਚ ਲੈਣਾ ਚਾਹੀਦਾ। ਇਹ ਸਰਕਾਰਾਂ ਦੇ ਖਿਲਾਫ ਇੱਕ ਜਨਤਾ ਦਾ ਫਤਵਾ ਕਿ ਵਾਕਈ ਸਰਕਾਰਾਂ ਜੋ ਆਜ਼ਾਦੀ ਲਈ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ, ਇਸ ਦੇਸ਼ ਨੂੰ ਆਜ਼ਾਦ ਕਰਾਇਆ। ਭਾਵੇਂ ਸਾਡਾ ਪੰਜਾਬ ਸੀ ਉਹ ਦੋ ਹਿੱਸਿਆਂ ਵਿੱਚ ਵੰਡਿਆ ਗਿਆ, ਇੱਕ ਲਹਿੰਦਾ ਪੰਜਾਬ, ਇੱਕ ਚੜ੍ਹਦਾ ਪੰਜਾਬ। ਲਹਿੰਦੇ ਪੰਜਾਬ 'ਚ ਸਾਡੇ ਇਤਿਹਾਸਕ ਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਸਥਾਨ, ਜਿੱਥੇ ਉਹਨਾਂ ਦਾ ਜਨਮ ਹੋਇਆ, ਉਹ ਵੀ ਉਸ ਪਾਕਿਸਤਾਨ 'ਚ ਰਹਿ ਗਿਆ। ਹੋਰ ਬਹੁਤ ਅਨੇਕਾਂ ਸਥਾਨ, ਮਹਾਰਾਜ ਪੰਜਵੇਂ ਪਾਤਸ਼ਾਹ ਦਾ ਲਾਹੌਰ ਵਿੱਚ ਜਿਹੜਾ ਸ਼ਹੀਦੀ ਸਥਾਨ ਹੈ ਉਹ ਰਹਿ। ਸੋ ਇਸ ਕਰਕੇ ਉਸ ਆਜ਼ਾਦੀ ਦਾ ਨੁਕਸਾਨ ਹੋਇਆ ਸਿੱਖਾਂ ਨੂੰ। ਸਿੱਖਾਂ ਦੀਆਂ ਬੇਮੁੱਲੀਆਂ ਜਾਇਦਾਦਾਂ ਰਹਿ ਗਈਆਂ ਉੱਧਰ, ਜਾਨੀ ਮਾਲ ਦੀ ਨੁਕਸਾਨ ਹੋਇਆ, ਉਹਨਾਂ ਨੂੰ ਖਾਲੀ ਹੱਥ ਉੱਥੇ ਤੋਂ ਉੱਠ ਕੇ ਆਉਣਾ ਪਿਆ। ਸੋ ਸਿੱਖਾਂ ਦਾ ਉਜਾੜਾ ਹੋਇਆ। ਉਹ ਕੁਰਬਾਨੀਆਂ ਦੇ ਕੇ ਸਿੱਖਾਂ ਨੇ ਆਜ਼ਾਦੀ ਲਈ, ਪਰੰਤੂ ਉਹ ਜਿਹਦੇ ਮੌਕੇ ਦੇ ਆਗੂਆਂ ਨੇ ਵਾਅਦੇ ਕੀਤੇ ਸੀ ਉਹਨਾਂ ਤੋਂ ਮੁੱਕਰ ਗਏ। ਸੋ ਜਿਹੜੀ ਆਜ਼ਾਦੀ ਸਿੱਖਾਂ ਨੂੰ ਬਰਾਬਰਤਾ ਦਾ ਹੱਕ ਦੇਣ ਲਈ ਤਿਆਰ ਨਹੀਂ, ਉਹ ਸਿੱਖਾਂ ਲਈ ਆਜ਼ਾਦੀ ਕੋਈ ਮਾਅਨਾ ਨਹੀਂ ਰੱਖਦੀ। ਇਸੇ ਕਰਕੇ ਅਸੀਂ ਉਸ ਦਿਨ ਰੋਸ ਵਜੋਂ ਰੋਸ ਮਾਰਚ ਕੱਢਿਆ। ਬਾਪੂ ਜੀ, ਅੰਤਲਾ ਤੇ ਆਖਰੀ ਸਵਾਲ ਹੈ। ਜਿਸ ਤਰੀਕੇ ਦੇ ਨਾਲ ਕੋਰਟ ਦੀ ਅਹਿਮ ਟਿੱਪਣੀ ਤੋਂ ਬਾਅਦ ਇੱਕ ਵੱਡਾ ਸਵਾਲ ਲੋਕਾਂ ਦੇ ਸਾਹਮਣੇ, ਖਾਸ ਕਰ ਕੌਮੀ ਮੋਰਚੇ ਦੇ ਆਗੂਆਂ ਦੇ ਸਾਹਮਣੇ ਆ ਜਾਂਦਾ ਹੈ। ਜੇ ਮੰਨ ਲਓ ਕਿ ਦੋਵਾਂ ਸੂਬਿਆਂ ਦੀਆਂ ਸਰਕਾਰਾਂ ਕੋਰਟ ਦੀ ਟਿੱਪਣੀ ਤੋਂ ਬਾਅਦ ਇਹ ਜਿਹੜਾ ਲੰਬੇ ਸਮੇਂ ਤੋਂ ਰੇੜਕਾ ਲਮਕ ਰਿਹਾ, ਇਹਨੂੰ ਖਤਮ ਕਰਨ ਵਾਸਤੇ ਮੋਰਚੇ ਦੇ ਆਗੂਆਂ ਦੇ ਨਾਲ ਗੱਲਬਾਤ ਕਰਦੀ ਹੈ ਕਿ 4 ਮੰਗਾਂ ਦੇ ਵਿੱਚ ਬੈਠ ਕੇ ਕੋਈ ਵਾਧ ਘਾਟ ਵੀ ਹੋ ਸਕਦੀ ਹੈ ਜੇ ਪ੍ਰਸ਼ਾਸਨ, ਜੇ ਸਰਕਾਰ ਗੱਲਬਾਤ ਕਰਦੀ ਹੈ। ਦੇਖੋ, ਜਿਹੜਾ ਗੱਲਬਾਤ ਦਾ ਜ਼ਰੀਆ ਨਾ, ਉਹ ਗੱਲਬਾਤ ਬੈਠ ਕੇ ਘੱਟ ਵੱਧ ਵੀ ਹੋ ਸਕਦੀ ਹੈ, ਕੋਈ ਗੱਲ ਨਹੀਂ, ਗੱਲਬਾਤ ਹੋਣੀ ਚਾਹੀਦੀ ਹੈ। ਅਸੀਂ ਉਸ ਚੀਜ਼ ਦਾ ਸਵਾਗਤ ਕਰਦੇ ਹਾਂ। ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਗੱਲਬਾਤ ਕਰੇ, ਪਰ ਜਿਹੜੇ ਹੁਣ ਮੁੱਦਿਆਂ 'ਤੇ ਗੱਲ ਕਰੇ, 3 ਮੁੱਦੇ ਜਿਹੜੇ ਯੂਟੀ ਸਰਕਾਰ ਅਤੇ ਸੈਂਟਰ ਸਰਕਾਰ ਜਾਂ ਪੰਜਾਬ ਸਰਕਾਰ ਨਾਲ ਸੰਬੰਧਿਤ ਹੈ, ਉਹਨਾਂ ਨੂੰ ਵਿਚਾਰਨਾ ਚਾਹੀਦਾ, ਬੈਠ ਕੇ ਮਸਲੇ ਹੱਲ ਕਰਨੇ ਚਾਹੀਦੇ ਹੈ। ਜੋ ਪ੍ਰਸ਼ਾਸਨ ਦਾ ਇਸ ਤੋਂ ਮੋਰਚਾ ਜ਼ਬਰਦਸਤੀ ਚੱਕਣ ਦਾ ਰਵੱਈਆ, ਉਹ ਕੋਈ ਉਹ ਨਹੀਂ। ਉਹਨਾਂ ਦਾ ਪ੍ਰਸ਼ਾਸਨ ਦਾ, ਭਾਵੇਂ ਚੰਡੀਗੜ੍ਹ ਪ੍ਰਸ਼ਾਸਨ ਹੈ ਜਾਂ ਪੰਜਾਬ ਪ੍ਰਸ਼ਾਸਨ ਹੈ, ਉਹਨਾਂ ਦਾ ਰਵੱਈਆ ਕੌਮੀ ਇਨਸਾਫ ਮੋਰਚੇ ਪ੍ਰਤੀ ਬਹੁਤ ਵਧੀਆ, ਉਹ ਵਧੀਆ ਰੋਲ ਨਿਭਾ ਰਹੇ ਹੈ। ਸੋ ਉਹਨਾਂ ਨੂੰ ਚਾਹੀਦਾ, ਪ੍ਰਸ਼ਾਸਨ ਨੂੰ, ਸਰਕਾਰ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚਾਉਣੀ ਕਿ ਇਹਨਾਂ ਮਸਲਿਆਂ ਦਾ ਬੈਠ ਕੇ ਹੱਲ ਕਰਨਾ ਚਾਹੀਦਾ। ਕੋਰਟ ਦੀ ਟਿੱਪਣੀ ਤੋਂ ਬਾਅਦ ਖਾਸ ਕਰ ਮੁੱਖ ਮੋਰਚੇ ਦੇ ਆਗੂ ਕਹਿ ਸਕਦੇ ਹਾਂ ਕਿ ਬਾਪੂ ਗੁਰਚਰਨ ਸਿੰਘ ਦੇ ਨਾਲ ਗੱਲਬਾਤ ਕੀਤੀ ਹੈ, ਤਾਂ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕੋਰਟ ਦੀ ਟਿੱਪਣੀ ਤੋਂ ਬਾਅਦ ਸਰਕਾਰ ਦੇ ਨਾਲ, ਪ੍ਰਸ਼ਾਸਨ ਦੇ ਨਾਲ ਗੱਲਬਾਤ ਹੋਵੇਗੀ, ਕਿਸ ਤਰੀਕੇ ਦਾ ਰੋਡ ਮੈਪ ਰਹੇਗਾ। ਭਵਿੱਖ ਦੇ ਵਿੱਚ ਵੀ ਮੋਰਚੇ ਦੇ ਨਾਲ ਸੰਬੰਧਿਤ ਵੱਖ-ਵੱਖ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।